ਹੋਟਲਾਂ ਦੇ ਵਿੱਚ ਹੋਣ ਵਲੀਮੇ, ਉਹ ਕੜਾਹ ਜਲੇਬ ਗਵਾਚ ਗਏ ਤੇ ਕੰਮੀ ਲਾਗੀ ਜਿਹੜੇ ਕੰਮ ਸੀ ਕਰਦੇ। ਉਹ ਹੁਣ ਉਹ ਵਸੇਬ ਗਵਾਚ ਗਏ ਤੇ ਨਵੀਆਂ ਹੁਣ ਡਿਸ਼ਾਂ ਆ ਗਈਆਂ। ਉਹ ਮੂਲੀ ਸੇਬ ਗਵਾਚ ਗਏ ਤੇ ਬਾਬੇ ਦੀ ਮੁੱਠ ਵਿੱਚ ਭਾਣ ਪੈਸੇ ਦੀ, ਹੁਣ ਉਹ ਗੁਥਲੀ ਜੇਬ ਗਵਾਚ ਗਏ। ਉਹ ਮੇਰੇ ਦੇਸ਼ ਦੇ ਵਾਸੀਓ, ਮੱਖਣ ਜੱਟ ਤੁਹਾਡੀ ਖਿਦਮਤ 'ਚ ਹਾਜ਼ਰ ਆ। ਤੇ ਯਕੀਨ ਕਰੋ, ਅੱਜ ਹੋਟਲ ਦੀ ਰੌਸ਼ਨੀ ਵੇਖ ਕੇ ਮੈਨੂੰ ਉਹ ਦੇਸ਼ ਪੰਜਾਬ ਦਾ ਉਹ ਪੁਰਾਣਾ ਕਲਚਰ ਯਾਦ ਆ ਗਿਆ। ਉਹ ਜਦੋਂ ਕੜਾਹ ਵਿੱਚ ਜਲੇਬ ਕੱਢੀ ਜਾਂਦੀ ਸੀ, ਗੁੜ ਵਾਲੇ ਚੌਲ ਹੁੰਦੇ ਸੀ ਤੇ ਇੱਕ ਅੱਧਾ ਵਿੱਚ ਕੱਟਾ ਕੀਤਾ ਜਾਂਦਾ ਸੀ ਤੇ ਦੇਸ਼ ਪੰਜਾਬ ਦੇ ਵਸਨੀਕ ਸਫਾਂ 'ਤੇ ਬੈਠ ਕੇ, ਚਟਾਈਆਂ 'ਤੇ ਬੈਠ ਕੇ, ਚੌਕੜੀ ਮਾਰ ਕੇ ਪਹਿਲੇ ਜਨਾਬ ਕਿਲੋ ਜਲੇਬ ਖਾਂਦੇ ਸੀ। ਉਸ ਤੋਂ ਬਾਅਦ ਜਨਾਬ ਗੁੜ ਵਾਲੇ ਚੌਲਾਂ ਦੀਆਂ ਪਰਾਤਾਂ ਖਾਂਦੇ ਸੀ, ਨਾਲ ਫਿਰ ਕੱਟੇ ਦਾ ਗੋਸ਼ਤ ਥੋੜ੍ਹਾ ਬਹੁਤਾ ਨੋਸ਼ ਫਰਮਾਉਂਦੇ ਸੀ। ਅਤੇ ਮੈਨੂੰ ਉਹ ਨੰਗ ਤਰੰਗੇ ਬੱਚੇ ਵੀ ਯਾਦ ਆ ਗਏ, ਉਹ ਜਿਹੜੇ ਬਾਬੇ ਨੂੰ ਕਹਿੰਦੇ ਹੁੰਦੇ ਸੀ ਬਾਬਾ ਮੁੱਠ ਮਾਰ ਪੈਸਿਆਂ ਦੀ। ਔਰ ਯਕੀਨ ਕਰੋ, ਜਿਹਨੂੰ 2-4 ਦਵਾਨੀਆਂ ਠਿਆਨੀਆਂ ਵੀ ਲੱਭ ਜਾਂਦੀਆਂ ਸੀ, ਉਹ ਵੀ ਆਂਦਾ ਸੀ ਕਿ ਮੈਂ ਜੰਝ ਲੁੱਟ ਲਈ। ਕਿੱਥੇ ਚਲੇ ਗਿਆ ਯਾਰ ਉਹ ਦੌਰ। ਅੱਜ ਮੈਨੂੰ ਇਹ ਹੋਟਲ ਦਾ ਨਿਜ਼ਾਮ ਵੇਖ ਕੇ ਯਕੀਨ ਕਰੋ ਇੰਝ ਮਹਿਸੂਸ ਹੋਇਆ ਕਿ ਜਿਵੇਂ ਹਰ ਸ਼ੈ ਹੀ ਬਦਲ ਗਈ ਆ, ਜ਼ਮਾਨਾ ਹੀ ਬਦਲ ਗਿਆ ਔਰ ਨਵਾਂ ਹੀ ਦੌਰ ਆ ਗਿਆ। ਅੱਜ ਉਹ ਡਿਸ਼ਾਂ ਵੇਖ ਕੇ, ਅੱਜ ਜਨਾਬ ਇਹ ਖਾਣਿਆਂ ਦੀ ਤਾਦਾਦ ਵੇਖ ਕੇ, ਤੇ ਮੈਂ ਕਹਿ ਰਿਹਾ ਕਿ ਅੱਜ ਦੀ ਇਹ ਜਿਹੜੀ ਨਸਲ ਆ ਇਹ ਸ਼ੁਕਰ ਕਿਉਂ ਨਹੀਂ ਕਰ ਰਹੀ। ਉਹ ਲੋਕ ਕਿੰਨਾ ਸ਼ੁਕਰ ਅਦਾ ਕਰਦੇ ਸੀ ਜਿਨ੍ਹਾਂ ਕੋਲ ਕੁਛ ਵੀ ਨਹੀਂ ਸੀ, ਇੱਕ ਅੱਧੀ ਡਿਸ਼ ਹੁੰਦੀ ਸੀ। ਅੱਜ ਯਾਰ ਇੰਨਾ ਕੁਛ ਖਾਣ ਤੋਂ ਬਾਅਦ ਵੀ ਅਸੀਂ ਨਿਸ਼ੁਕਰੇ ਕਿਉਂ ਹੋ ਗਏ ਹਾਂ। ਤੇ ਕੋਸ਼ਿਸ਼ ਕਰੋ ਮੇਰੇ ਦੇਸ਼ ਦੇ ਵਾਸੀਓ, ਅਗਰ ਅੱਲਾ ਦੀ ਜ਼ਾਤ ਇੰਨਾ ਕੁਛ ਖਵਾ ਰਹੀ ਆ ਤੇ ਆਪਣੇ ਆਪ 'ਤੇ ਸ਼ੁਕਰ ਲਾਜ਼ਮ ਕਰ ਲਓ। ਯਕੀਨ ਕਰੋ, ਇਹ ਮੈਂ ਹੁਣ ਦੇਖ ਰਿਹਾ ਵਾਂ, ਇੰਝ ਲੱਗਦਾ ਜਿਵੇਂ ਕੋਈ ਜੰਨਤ ਦਾ ਮਕਾਨ ਹੁੰਦਾ ਵਾ। ਜਿਹੜੀਆਂ ਅੱਲਾ ਦੀ ਜ਼ਾਤ ਨੇ ਜੰਨਤ 'ਚ ਜਨਾਬ ਦੱਸਿਆ ਨਾ ਕਿ ਜੰਨਤ 'ਚ ਮੈਂ ਦਾਂਗਾ ਨਿਅਮਤਾਂ, ਉਹ ਬਿਲਕੁਲ ਇੱਥੇ ਮਹਿਸੂਸ ਹੋ ਰਹੀਆਂ, ਇੱਥੇ ਨਜ਼ਰ ਆ ਰਹੀਆਂ, ਜਿਵੇਂ ਅੱਲਾ ਦੀ ਜ਼ਾਤ ਨੇ ਮਜਾਜ 'ਚ ਲਿਆ ਕੇ ਵਿਖਾਤੀਆਂ। ਅਤੇ ਹੱਕ ਬਣਦਾ ਕਿ ਉਹਦਾ ਸ਼ੁਕਰ ਅਦਾ ਕੀਤਾ ਜਾਵੇ। ਤੋ ਅੱਲਾ ਪਾਕ ਦਾ ਜੀ ਲੱਖ ਸ਼ੁਕਰ ਆ। ਅਤੇ ਮੇਰੇ ਦੇਸ਼ ਦੇ ਵਾਸੀਓ, ਆਪਣੇ ਆਪ ਦੇ ਸ਼ੁਕਰ ਲਾਜ਼ਮ ਕਰ ਲਓ। ਅਤੇ ਮੱਖਣ ਜੱਟ ਆਪਣੇ ਮੇਜ਼ਬਾਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼। ਅਸਲਾਮੁ ਅਲੈਕੁਮ।